अस्सलाम वालेकुम। वालेकुम अस्सलाम। ਇਹ ਆਪਣਾ ਤੁਹਾਡਾ ਲੱਗਦਾ ਵਾਵਾ ਚੋਰੀ ਹੋਇਆ। ਕੀ ਅਜੇ ਪਹਿਲੀ ਕਾਲ ਹੈ ਜਿਹੜੀ ਮੈਂ ਲਈ ਹੈ ਤੇ ਮੈਂ ਕਿਹਾ ਜੀ ਜਿਨ੍ਹਾਂ ਦਾ ਦਿਲ ਚੋਰੀ ਹੋਇਆ ਹੈ ਸਿਰਫ ਅੱਜ ਉਹਨਾਂ ਦੀ ਐਂਟਰੀ ਹੈ ਕਾਲ ਤੇ ਉਹ ਆ ਕੇ ਰਪਟ ਲਿਖਾਣ। ਮਤਲਬ ਉਹ ਵੀ ਆ ਸਕਦੇ ਜਿਨ੍ਹਾਂ ਦਾ ਕਿਤੇ ਕੋਈ ਪਿਛਲੀ ਸਦੀ ਵਿੱਚ ਪਿਛਲੇ ਜ਼ਮਾਨੇ 'ਚ ਜਾਂ ਕਾਫੀ ਸਾਲ ਪਹਿਲੇ ਵੀ ਚੋਰੀ ਹੋਇਆ ਹੋਵੇ ਤੇ ਕੋਈ ਗੱਲ ਨਹੀਂ। ਅੱਜ ਨਾ ਉਹਨਾਂ ਵਾਸਤੇ ਵੀ ਇਜਾਜ਼ਤ ਹੈ ਰਪਟ ਲਿਖਾਣ ਦੀ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਉਹਨਾਂ ਦਾ ਦਿਲ ਲੱਭਿਆ ਜਾਵੇ। ਵਾਹ, ਤੁਸੀਂ ਤੇ ਬੜੇ ਬੜੇ ਕੰਮ ਸ਼ੁਰੂ ਕਰ ਦਿੱਤੇ। ਵੇਖ ਲਵੋ, ਮੰਨ ਲਵੋ ਅਜੇ ਵੀ ਨਹੀਂ ਅੱਜ ਪਹਿਲਾਂ ਕੀ ਅੱਜ ਮੇਰਾ ਸੀ ਕਿ ਕਾਲ ਲਾਸਟ ਟਾਈਮ ਨਾ ਪਿਛਲੇ ਪ੍ਰੋਗਰਾਮ 'ਚ ਬੜੀ ਮੈਂ ਕੋਸ਼ਿਸ਼ ਕੀਤੀ, ਮੇਰੀ ਕਾਲ ਅਟੈਂਡ ਨਹੀਂ ਬਲਕਿ ਇੱਕ ਦੋ ਦਫਾ ਅਟੈਂਡ ਵੀ ਹੋਈ ਤੇ ਕੰਟੈਕਟ ਮਤਲਬ ਹੋ ਨਹੀਂ ਰਹੀ ਸੀ, ਕਨੈਕਟ ਨਹੀਂ ਸੀ ਹੋ ਰਹੀ ਕਾਲ। ਅੱਜ ਮੈਂ ਕੋਸ਼ਿਸ਼ ਕੀਤੀ ਕਿ ਮੈਂ ਵੈਰੀ ਬਿਗਨਿੰਗ ਮੈਂ ਕਰਾਂਗੀ ਟਰਾਈ ਅਗਰ ਮੇਰੀ ਸ਼ੁਰੂ ਚ, ਕਿਉਂਕਿ ਬਾਅਦ ਚ ਇੰਨਾ ਰਸ਼ ਹੋ ਜਾਂਦਾ ਕਿ ਕਾਲ ਮਿਲਦੀ ਨਹੀਂ। ਪਰ ਤੁਸੀਂ ਤੇ ਅੱਗੇ ਵਿਸ਼ੇ ਹੀ ਬੜਾ ਅਜੀਬ ਜਿਹਾ ਖੋਲ ਨਾ ਕਰੋ, ਇੰਨਾ ਸੌਖਾ ਅਸੀਂ ਸਹੂਲਤਕਾਰ ਬਣੇ ਹੋਏ ਹਾਂ ਅੱਜ ਤੇ। ਪਰ ਇਹ ਐਸਾ ਕੰਮ ਹੈ ਨਾ ਜਿਹਦੇ ਚ ਅੱਛਾ ਵੈਸੇ ਗੱਲ ਸੁਣੋ ਨਾਹੀਦ, ਇਹ ਲਫ਼ਜ਼ ਬਦਨਾਮ ਹੋ ਚੁੱਕਿਆ ਪਾਕਿਸਤਾਨ ਚ ਸਹੂਲਤਕਾਰ ਵਾਲਾ। ਹਾਂਜੀ ਹੈ ਨਾ। ਨਹੀਂ ਵੈਸੇ ਮੈਂ ਤਾਂ ਤੁਹਾਨੂੰ ਇਹ ਕਿਹਾ ਨਾ ਕਿ ਇਹ ਕੰਮ ਬਹੁਤੇ ਜਣਿਆਂ ਦਾ ਨਹੀਂ ਹੁੰਦਾ, ਇਹਦੇ ਚ ਸਹੂਲਤਕਾਰ ਖਰਾਬੀ ਕਰਦੇ ਨੇ। ਇਹ ਤੁਸੀਂ ਕਿਹੜੇ ਕੰਮ ਚ ਪੈ ਗਏ? ਕਹੋ ਚੰਗੇ ਭਲੇ ਸੋ ਕਿਹੜੇ ਕੰਮੇ ਲੱਗ ਗਏ? ਆਹੋ, ਬਾਜ਼ ਔਕਾਤ ਨਾ ਫਿਰ ਅਸਲ ਪਾਰਟੀਆਂ ਰਹਿ ਹੀ ਨਹੀਂ ਜਾਂਦੀਆਂ, ਸਹੂਲਤਕਾਰ ਹੀ ਲਗੇ ਫਿਰਦੇ। ਇਸ ਕੰਮ ਚ ਵੈਸੇ ਵਾਕਈ ਸਹੂਲਤਕਾਰ ਹੀ ਜਿਹੜੇ ਨੂੰ ਲਗੇ ਫਿਰਦੇ ਹੁੰਦੇ, ਅਸਲ ਪਾਰਟੀ ਕਿਤੇ ਗਵਾਚ ਜਾਂਦੀ ਹੈ। ਅੱਛਾ, ਗੱਲ ਤੇ ਠੀਕ ਹੈ। ਅੱਛਾ ਨਹੀਂ, ਤੁਹਾਡੇ ਵਾਸਤੇ ਰਿਆਇਤ ਹੈ, ਅਸੀਂ ਸਹੂਲਤਕਾਰ ਹੀ ਰਵਾਂਗੇ। ਨਹੀਂ ਮੈਂ ਆਪ ਬਥੇਰੀ ਡਾਢੀ ਹਾਂ, ਤੁਹਾਨੂੰ ਪਤਾ ਮੈਂ। ਤੁਹਾਡੇ ਕੋਲ ਤੇ ਇੱਕ ਇੰਟੈਲੀਜੈਂਸ ਦਾ ਸ਼ੋਭਾ ਵੀ ਹੈ ਨਾ। ਮੇਰੇ ਕੋਲ? ਹਾਂ, ਤੁਸੀਂ ਉਹਦੇ ਮਾਸ਼ਾਅੱਲਾ ਹੈਡ ਹੋ। ਕਿਸ ਤਰ੍ਹਾਂ ਭਲਾ? ਖਬਰਾਂ ਤੁਹਾਡੇ ਕੋਲ ਇੰਨੀਆਂ ਸਾਰੀਆਂ ਪਹੁੰਚ ਜਾਂਦੀਆਂ ਨੇ, ਮੈਨੂੰ ਤੇ ਸਮਝ ਨਹੀਂ ਲੱਗਦੀ ਕਿਹੜੀ ਪੋਸ਼ੀਦਾ ਖਬਰ ਤੁਹਾਡੇ ਕੋਲ ਪਹੁੰਚਦੀ ਹੈ। ਇਹ ਹਵਾਈ ਕਿਸੇ ਦੁਸ਼ਮਣ ਨੇ ਉਡਾਈ ਹੋਗੀ, ਅਦਰਵਾइज ਮੇਰੇ ਕੋਲ ਕੋਈ ਸੋਰਸ ਨਾ ਸੱਚੀ ਸਰ ਮੰਨੋ। ਅੱਛਾ, ਮੇਰੇ ਕੋਲ ਕੋਈ ਸੋਰਸ ਨਹੀਂ ਜੇ। ਮੈਂ ਉਹ ਜਿਸ ਤਰ੍ਹਾਂ ਪਹਿਲੇ ਦਿਨ ਆਈ ਸੀ ਨਾ ਕਾਲ ਕਰਨ ਵਾਸਤੇ, ਉਸੇ ਤਰ੍ਹਾਂ ਹੀ ਅੱਜ ਆ, ਮੇਰੇ ਕੋਲ ਕੋਈ ਸੋਰਸ ਨਹੀਂ। ਹਾਂ ਲੋ ਰੱਬਾ, ਅਸੀਂ ਤੇ ਮੰਨਣ ਵਾਲੇ ਆ, ਮੰਨ ਲਿਆ ਨਾ ਤੁਸੀਂ। ਮੈਂ ਪਹਿਲੇ ਦਿਨ ਹੀ ਮੰਨ ਲਿਆ ਸੀ। ਔਰ ਮੈਨੂੰ ਹਮੇਸ਼ਾ ਇਸ ਚੀਜ਼ ਤੇ ਪ੍ਰਾਊਡ ਫੀਲ ਕਰਨੀ ਹੈ ਕਿ ਮੈਂ ਉਸ ਵੇਲੇ ਮੈਂ ਰੇਡੀਓ ਚ ਐਂਟਰ ਹੋਈ ਸੀ ਪਹਿਲੀ ਦਫਾ ਹੀ ਕਾਲਸ ਤੇ ਉਸ ਵੇਲੇ ਜਿਹੜੀ ਤੁਸੀਂ ਮੈਨੂੰ ਸਪੋਰਟ ਦਿੱਤੀ ਸੀ ਨਾ, ਜਿਹੜੀ ਸਪੇਸ ਤੇ ਸਪੋਰਟ ਦਿੱਤੀ ਸੀ, ਉਹ ਮੈਨੂੰ ਹਜੇ ਵੀ ਯਾਦ ਹੈ। ਕਿਉਂਕਿ ਨਵੇਂ ਬੰਦੇ ਨੂੰ ਕਿਹੜਾ ਪੈਰ ਰੱਖਣ ਦਿੰਦੇ। ਉਸ ਵੇਲੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗੀਆਂ ਸਨ ਕਿ ਸ਼ਾਇਦ ਮੁਸ਼ਕਿਲ ਥਾਂ ਤੇ ਮੈਂ ਪੈਰ ਰੱਖ ਲਿਆ, ਬਟ ਤੁਸੀਂ ਮੈਨੂੰ ਉਸ ਟਾਈਮ ਤੇ ਵੀ ਸਪੋਰਟ ਕੀਤਾ ਸੀ, ਮੈਨੂੰ ਯਾਦ ਹੈ ਔਰ ਮੈਂ ਯਾਦ ਰੱਖਣ ਵਾਲਿਆਂ ਚੋਂ। ਸਲਾਮਤ ਰਹੋ, ਖੁਸ਼ ਰਹੋ ਔਰ ਅੱਛਾ ਲੱਗਦਾ ਹੈ ਯਾਦ ਰੱਖਣਾ। ਅੱਛਾ, ਤੁਸੀਂ ਇੰਝ ਕਰੋ, ਜਿਹੜਾ ਟੌਪਿਕ ਤੇ ਗੱਲ ਕਰਦੇ ਪਏ ਨਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ, ਉਹ ਕਹਿੰਦੇ ਨੇ ਨਾ ਜਿਸ ਤਰ੍ਹਾਂ ਅੱਛਾ ਵਾਲਾ ਟਿਪ ਦੇ ਦੇਣੀ ਆ। ਤੁਸੀਂ ਕਹਿ ਰਹੇ ਹੋ ਨਾ ਦਿਲ ਜਿਨ੍ਹਾਂ ਦੇ ਗਵਾਚੇ ਨੇ ਉਹ ਲੱਭਣ ਵਾਲਾ ਕੰਮ। ਹੁਣ ਆਣਾ ਤੇ ਉਹਨਾਂ ਲੋਕਾਂ ਨੇ ਸੀ, ਮੈਂ ਗਈ, ਮੈਨੂੰ ਪਤਾ ਹੀ ਨਹੀਂ ਸੀ ਅੱਗੇ ਕੋਈ ਦਿਲ ਦਾ ਰੌਲਾ ਹੈ। ਅੱਛਾ, ਇਹਦੇ ਚ ਮੈਂ ਇੱਕ ਨਾ ਮੇਰੇ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਮੇਰੇ ਦਿਨ ਚ ਫੌਰੀ ਗੱਲ ਆਈ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ ਕਿ ਦਿਲ ਭਾਵੇਂ ਦੇ ਦਵੋ, ਜਿਸ ਤਰ੍ਹਾਂ ਵੀ ਗਵਾਚ ਗਿਆ, ਗਵਾਚਦਾ ਉਦੋਂ ਹੀ ਜਿਹਨੂੰ ਅਸੀਂ ਆਪਣੇ ਹੱਥੀਂ ਗਵਾਉਂਦੇ ਹਾਂ, ਫਿਰ ਮਗਰੋਂ ਕਹਿੰਦੇ ਆ ਗਵਾਚ ਗਿਆ। ਹੱਥੀਂ ਦਿੰਦੇ। ਹਾਲਾਂਕਿ ਜੇ ਸਹੀ ਪੁੱਛੋ ਉੱਥੇ ਦਾ ਉੱਥੇ ਹੀ ਹੁੰਦਾ ਦਿਲ, ਐਵੇਂ ਹੀ ਵੀ ਗੱਲਾਂ ਹੀ ਬੜੀਆਂ ਜ਼ਾਹਿਰ ਹੈ। ਅਸੀਂ ਉਹ ਹੁੰਦੀਆਂ ਤੇ ਗੱਲਾਂ ਹੀ ਨੇ, ਲੇਕਿਨ ਸਾਡਾ ਜਿਹੜਾ ਫੀਲਿੰਗਸ ਮੁਹਾਵਰਤਨ ਵੀ, ਦਿਲ ਲੈ ਕੇ ਮੁਕਰ ਗਿਆ ਹਾਏ ਸੱਜਣ ਬੇਈਮਾਨ ਨਿਕਲਾ, ਮੇਰਾ ਦਿਲ ਚ ਨਾ ਕੱਚ ਦਾ ਖਿਡੌਣਾ, ਵੇਖੀ ਨੂੰ ਤੋੜਨਾ ਦਵੀਂ ਦਿਲ ਦਾ ਜਾਨੀ, ਹੁਣ ਮੁੱਕਰ ਗਿਆ ਜੇ ਹੈ।
ਹਾਂ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਚਲੋ ਜੋ ਵੀ ਹੋਏ, ਹੁਣ ਅਸਲ ਚੀਜ਼ ਹੁੰਦੀ ਹੈ ਕਿ ਤਾਲੁਕ ਨੂੰ ਸੰਭਾਲ ਕੇ ਤੇ ਖੂਬਸੂਰਤ ਰੱਖਣਾ ਜੀ, ਜਿਹਦੇ ਚ ਅਸੀਂ ਬਹੁਤ ਹੀ ਮੁਫਲਸ ਹਾਂ। ਅਸੀਂ ਤਲਕ ਬਣਾਉਣ ਦੇ ਤੇ ਬੜੇ ਮਾਹਿਰ ਆ, ਤਲਕ ਬਣਾਉਣੇ ਤੇ ਹੈ ਵਾ, ਲੇਕਿਨ ਉਹਦੀ ਖੂਬਸੂਰਤੀ ਨੂੰ ਬਰਕਰਾਰ ਨਹੀਂ ਰੱਖ ਸਕਦੇ। ਬੜੀ ਛੇਤੀ ਕਰਿਓਸਿਟੀ, ਜਿਸ ਤਰ੍ਹਾਂ ਕਿ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਕਰਿਓਸਿਟੀ ਹੈ ਨਾ, ਕਿ ਫੌਰੀ ਤੌਰ ਤੇ ਚੀਜ਼ ਨੂੰ ਹਾਸਿਲ ਕਰਨਾ, ਉਹਨੂੰ ਉਹਦੇ ਤੋਂ ਪੂਰੀ ਤਰ੍ਹਾਂ ਮੁਸਤਫੀਦ ਹੋਣਾ। ਹੁਣ ਥੋੜਾ ਜਿਹਾ ਨਾ ਮੈਂ ਲਫ਼ਜ਼ ਸ਼ਾਇਦ ਥੋੜੇ ਆਪਣੀ ਮਰਜ਼ੀ ਦੇ ਇਸਤੇਮਾਲ ਕਰਾਂਗੀ। ਜੀ ਜ਼ਰੂਰ। ਹਾਂ, ਕਿ ਉਹਦੇ ਚ ਐਂਟਰ ਹੋਣਾ, ਉਹਦੇ ਤੋਂ ਮੁਸਤਫੀਦ ਹੋਣਾ, ਉਹਨੂੰ ਸਾਰਾ ਜਿਸ ਤਰ੍ਹਾਂ ਚੀਜ਼ਾਂ ਨੂੰ ਹੁੰਦਾ ਨਾ ਕਿ ਇੱਕ ਜਗ੍ਹਾ ਤੇ ਅਸੀਂ ਐਂਟਰ ਹੋ ਜਾਈਏ, ਸਾਰੀਆਂ ਸ਼ੈਵਾਂ ਫਰੋਲ ਕੇ ਇੱਧਰ ਉੱਧਰ ਕਰਕੇ ਹਰ ਚੀਜ਼ ਦੀ ਐਸੀ ਤੈਸੀ ਕਰਨਾ, ਮਤਲਬ ਅਸੀਂ ਪਸੰਦ ਕਰਨੇ ਆ। ਇਹਦੇ ਤੋਂ ਇਹ ਮੈਨੂੰ ਚੀਜ਼ਾਂ ਜਿਹੜੀਆਂ ਨਾ ਬੜੀਆਂ ਮਤਲਬ ਮੇਰੀ ਪਸੰਦੀਦਗੀ ਦੇ ਮੁਤਾਬਕ ਨਹੀਂ ਹੈਗੀਆਂ, ਮੈਨੂੰ ਨਹੀਂ ਅੱਛੀਆਂ ਲੱਗਦੀਆਂ ਚੀਜ਼ਾਂ ਨੂੰ। ਹਮੇਸ਼ਾ ਮਤਲਬ ਤੁਸੀਂ ਜਿਹੜਾ ਤਾਲੁਕ ਹੈ ਉਹਨੂੰ ਹਮੇਸ਼ਾ, ਜੋ ਵੀ ਤੁਹਾਡਾ ਹੈ ਉਹਨੂੰ ਹਮੇਸ਼ਾ ਕੋਸ਼ਿਸ਼ ਕਰੋ ਖੂਬਸੂਰਤ ਰਵੇ, ਸੋਹਣਾ ਰਵੇ, ਕੋਮਲ ਰਵੇ, ਨਿਖਰਿਆ ਜਿਹਾ ਰਵੇ। ਠੀਕ ਹੈ। ਹਾਂ, ਤੁਸੀਂ ਸਾਲ ਬਾਅਦ ਵੀ 2 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ ਅੱਛੇ ਤਰੀਕੇ ਨਾਲ ਹੀ ਇੱਕ ਦੂਜੇ ਨਾਲ ਮਿਲੋ ਤੇ ਤੁਸੀਂ ਅੱਛੀ ਵਾਲੀ ਫੀਲ ਰਵੇ, ਉਹੀ ਖੂਬਸੂਰਤੀ ਹੈ। ਉਹ ਦਿਲ ਲੈ ਕੇ 4 ਦਿਨਾਂ ਚ ਦਿਲ ਨੂੰ ਝੰਜੋੜ ਕਰਕੇ ਤੇ ਫਿਰ ਗਾਣੇ ਕਿ ਉਹ ਮੁੱਕਰ ਗਿਆ ਹੈ, ਉਹ ਤੋੜ ਗਿਆ ਹੈ। ਯਾਨੀ ਅਥਾਰਟੀਜ਼ ਤੁਸੀਂ ਆਪ ਹੀ ਦਿੰਦੇ ਹੋ ਹਰ ਬੰਦੇ ਨੂੰ ਕਿ ਉਹਨੇ ਕਿੱਥੋਂ ਤੱਕ ਤੁਹਾਡੇ ਨਾਲ ਕੀ ਕਰਨਾ ਹੈ। ਸੋ ਆਪ ਸਾਵਧਾਨ ਰਹੋ ਤੇ ਆਪਣੇ ਸਮਾਨ ਦੀ ਆਪ ਹਿਫਾਜ਼ਤ ਕਰੋ। ਹਾਏ, ਆਪਣੇ ਸਮਾਨ की खुद हिफाजत करें, इदारा जिम्मेदार ना होगा। नहीं, बसम वगैरह तो लिखा नहीं होता। हाँ, जेब कतरों से होशियार और अपने समान ਦੀ ਆਪ ਹਿਫਾਜ਼ਤ ਕਰੋ। ਅੱਛਾ, ਮੈਨੂੰ ਲੱਗਦਾ ਪਿਆ ਕਿ ਮੇਰੀ ਪੰਜਾਬੀ ਜਿਹੜੀ ਹੈ ਨਾ ਕਾਫੀ ਕੁਛ ਮੁਤਾਸਰ ਹੋਈ ਹੈ, ਕਿਉਂਕਿ ਇੱਥੇ ਆ ਕੇ ਉਹ ਜਿਨ੍ਹਾਂ ਲੋਕਾਂ ਨਾਲ ਕਮਿਊਨੀਕੇਸ਼ਨ ਹੈ ਨਾ, ਨਹੀਂ ਉਹ ਲਫ਼ਜ਼ ਤੁਹਾਡਾ ਸਾਵਧਾਨ ਜਿਹੜਾ ਹੈ ਨਾ, ਉਹ ਬੜਾ ਸੋਹਣਾ ਜਿਹਾ ਵੀ ਤੁਸੀਂ ਬਾਤ ਹੈ। ਨਹੀਂ, ਉਹ ਇਸ ਤਰ੍ਹਾਂ ਹੀ ਨਾ ਮਤਲਬ ਇਸਤੇਮਾਲ ਕਰਦੇ ਰਹਿੰਦੇ, ਨਾਲੇ ਜਦੋਂ ਵੀ ਗੱਲ ਕਰਦੇ ਨੇ ਏਦਾਂ ਜਿੱਦਾਂ ਦੁਆਬੇ ਵਾਲੀ ਪੰਜਾਬੀ, ਕਿਉਂਕਿ ਅਸੀਂ ਮਾਝੇ ਦੇ ਹਾਂ ਬਿਲਕੁਲ, ਔਰ ਉੱਥੇ ਜ਼ਿਆਦਾ ਕਮਿਊਨਿਟੀ, ਮੇਰੀ ਕਮਿਊਨੀਕੇਸ਼ਨ ਵਾਲੀ ਜਿਹੜੀ ਕਮਿਊਨਿਟੀ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਸਾਰੇ ਸਿੱਖ ਕਮਿਊਨਿਟੀ ਦੇ ਨੇ, ਦੁਆਬੇ ਦੇ ਨੇ ਨਾ, ਦੁਆਬੇ ਦੇ ਸਿੱਖ ਕਮਿਊਨਿਟੀ ਮਾਝੇ ਦੇ ਹੋਣ ਤੇ ਸਾਰੇ ਤੁਹਾਡੇ ਵਾਂਗੂ ਬੋਲਣਗੇ ਜਾਂ ਸਾਡੇ ਵਾਂਗੂ ਗੱਲ ਕਰਨਗੇ, ਉਹ ਨੇ ਦੁਆਬੇ ਦੇ। ਜਿਵੇਂ ਸਾਡੇ ਕੋਲ ਦੁਆਬੇ ਦੇ ਫੈਸਲਾਬਾਦ ਵਿੱਚ ਆ ਕੇ ਨਾ ਜ਼ਿਆਦਾ ਲੋਕ ਆਬਾਦ ਨੇ, ਐਗਜ਼ੈਕਟ ਹਾਂ, ਫੈਸਲਾਬਾਦ ਵਾਲੀ ਤਕਰੀਬਨ, ਹਾਂ ਉਹ ਮਤਲਬ ਵਾਓ ਦੀ ਜਗ੍ਹਾ ਬੇ ਇਸਤੇਮਾਲ ਕਰਨਾ। ਉਹਨਾਂ ਨੂੰ ਪੁੱਛੋ ਨਾ ਕੋਈ ਕਿ ਵੀ ਕੀ ਹਾਲ ਚਾਲ ਹੈ, ਕਹਿੰਦੇ ਨੇ ਬਾਲੇ ਹੀ ਖੁਸ਼ ਹਾਂ। ਬਾਲੇ ਹੀ ਖੁਸ਼ ਹਾਂ, ਆਹੋ। ਮੈਂ ਕਿਹਾ ਅਸੀਂ ਤਾਂ ਖੁਸ਼ ਹੋ ਕੇ ਪੂਰੀ ਖੁਸ਼ੀ ਦਾ ਵੀ ਨਹੀਂ ਦੱਸਦੇ, ਕਹਿੰਦੇ ਨੇ ਬਾਲੇ ਹੀ ਖੁਸ਼ ਆ। ਇਹ ਜ਼ਿਆਦਾ ਹੀ ਖੁਸ਼ ਨੇ। ਨਹੀਂ ਸਰ, ਦੇਖੋ ਇੱਥੇ ਜਿਹੜੀ ਚੀਜ਼ ਮੈਂ ਦੇਖਣੀ ਆ ਪਈ ਨਾ, ਬੜੀ ਦੇਖੋ ਕਿਸੇ ਵੀ ਮੁਲਕ ਦੀ ਜਿਹੜੀ ਪ੍ਰੋਸਪੈਰਿਟੀ ਹੈ ਨਾ, ਉਹਦੇ ਵਿੱਚ ਜ਼ਾਹਿਰ ਹੈ ਜਿਹੜੇ ਆਵਾਮ ਨੇ ਉਹਨਾਂ ਦਾ ਹੀ ਕੰਮ ਹੈ। ਇਹ ਲੜਕੀਆਂ ਜਿਹੜੀਆਂ ਨੇ ਜਾਂ ਲੜਕੇ 12th ਗ੍ਰੇਡ ਕਰਨ ਤੋਂ ਬਾਅਦ ਨਾ, ਯਾਨੀ ਸਾਡੇ ਵਾਲਾ ਜਿਹੜਾ ਇੰਟਰ ਹੈ ਉਹ ਕਰਨ ਤੋਂ ਬਾਅਦ ਇੱਥੇ ਸਾਰੇ ਮੂਵ ਹੋ ਰਹੇ ਨੇ। ਮਤਲਬ ਇੰਨਾ ਯੰਗ ਜਨਰੇਸ਼ਨ ਜਿਹੜੀ ਹੈ ਨਾ, ਸਾਰੀ ਇੱਥੇ ਆ ਰਹੀ ਹੈ ਔਰ ਆ ਕੇ ਉਹ ਸਟੱਡੀ ਕਰ ਰਹੇ ਨੇ, ਆਪਣੀ ਡਿਗਰੀਜ਼ ਵੀ ਕੰਪਲੀਟ ਕਰ ਰਹੇ ਨੇ, ਨਾਲ ਆਪਣਾ ਕੰਮ ਵੀ ਕਰ ਰਹੇ ਨੇ ਪਾਰਟ ਟਾਈਮ। ਮੈਂ ਕਹਿੰਦੀ ਹਾਂ ਦੋਨਾਂ ਮੁਲਕਾਂ ਨੂੰ, ਯਾਨੀ ਕੈਨੇਡਾ ਨੂੰ ਵੀ ਔਰ ਇੰਡੀਆ ਨੂੰ ਵੀ ਸਰਮਾਇਆ ਤੇ ਜ਼ਾਹਿਰ ਹੈ ਜਿਹੜਾ ਪਿੱਛੇ ਭੇਜ ਰਹੇ ਨੇ, ਉਹ ਵੀ ਜਿਹੜਾ ਇੱਥੇ ਮਿਲਦਾ ਪਿਆ ਇਸ ਮੁਲਕ ਵਾਸਤੇ ਕੰਮ ਕਰਦੇ ਨੇ ਪਿਆ, ਤੇ ਬਿਹਤਰੀ ਤੇ ਦੋਨਾਂ ਥਾਵਾਂ ਦੀ ਹੋ ਰਹੀ ਹੈ। ਇੰਨੇ ਯੰਗ ਏਜ ਦੇ ਬੱਚੇ
ਮੈਂ ਬਹੁਤ ਇੰਪ੍ਰੈਸ ਹਾਂ ਇਹਨਾਂ ਕੋਲੋਂ। ਮੈਂ ਇਹਨਾਂ ਨੂੰ ਇੰਨਾ ਵੇਖ ਕੇ ਖੁਸ਼ ਹੁੰਦੀ ਹਾਂ ਨਾ ਕਿ ਇੰਨੀ ਛੋਟੀ ਏਜ ਤੇ ਇੰਨੇ ਰਿਸਪੌਂਸਿਬਲ ਵੀ ਨੇ, ਟੈਲੈਂਟਡ ਵੀ ਨੇ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ 'ਚ ਹੈ ਨੇ। ਅੱਛਾ ਮੇਰੀ ਗੱਲ ਸੁਣੋ, ਉਹ ਜਿਹੜਾ ਰੌਲਾ ਹੈ ਨਾ ਮੇਰੇ ਤੇ ਲੋਕਾਂ ਨੇ ਗੁੱਸੇ ਇਸ ਕਰਕੇ ਹੋ ਜਾਣਾ ਕਿ ਵੇਖੋ ਸਾਡੇ ਕੋਲੋਂ ਤੁਸੀਂ ਪੁੱਛਦੇ ਹੋ ਲੇਕਿਨ ਤੁਹਾਨੂੰ ਇਸ ਕਰਕੇ ਇਹਦੇ ਵਿੱਚ ਛੂਟ ਹੈ ਕਿ ਤੁਸੀਂ ਕੈਨੇਡਾ ਹੋ ਔਰ ਉਹ ਮੌਜੂਦ ਆ, ਤੁਹਾਨੂੰ ਮੌਜੂਦ ਹੀ ਤੁਹਾਡੇ ਵਾਸਤੇ ਖੈਰ ਨਹੀਂ ਹੈ, ਠੀਕ ਹੈ, ਇਸ ਕਰਕੇ ਇਨਸਿਸਟ ਨਹੀਂ ਤੁਹਾਨੂੰ ਕਰ ਸਕਦੇ। ਇੱਕ ਅੱਜ ਹੁਣੇ ਥੋੜੀ ਦੇਰ ਪਹਿਲੇ ਨਾ ਐਸਟੀਐਨ ਨੇ ਗਾਣਾ ਰਿਕਾਰਡ ਕੀਤਾ ਹੈ, ਛੋਟਾ ਬੱਚਾ ਹੈ 7.5-8 ਸਾਲ ਦਾ, ਕਾਸਿਮ ਰਜ਼ਾ, 10 ਵੇ ਵਕੀਲਾ ਸਰਕਾਰੀ ਕਿਹੜਾ ਲਾ ਹੈ, ਤੋੜੇ ਜਿਹੜਾ ਦਿਲ ਉਹਦੀ ਕੀ ਸਜ਼ਾ ਹੈ। ਤੇ ਅਗਰ ਤੁਹਾਨੂੰ ਆਵਾਜ਼ ਆਵੇ ਮੈਂ ਲਾਣਾ ਹੈ ਤੇ ਅਸੀਂ ਨਾਲ ਮਜ਼ੀਦ ਜਿਹੜੀ ਗੱਲਬਾਤ ਵੀ ਕਰਨੀ ਤੇ ਜ਼ਰਾ ਸੁਣੋ। ਹਾਂ ਮੈਂ ਹੁਣ ਤੁਹਾਡੀ ਕਾਲ ਤੋਂ ਪਹਿਲੇ ਇਹ ਨਰੋਇਆ ਸੁਣਾਇਆ ਜੋ ਹੁਣੇ ਹੀ ਅਜੇ ਨਾ ਅਜੇ ਕੰਨਾਂ 'ਚ ਗਿਆ ਤੇ ਇਹ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ। ਹਾਂ ਇਹ ਜ਼ਰਾ ਸੁਣਨਾ। ਬਹੁਤ ਅੱਛਾ ਹੈ ਲੇਕਿਨ ਇਹ ਜਿਹੜਾ ਨਾ ਹਕੀਕਤ ਜਿਹੜੀ ਨਾ ਇਹਦੀ ਕੁਝ ਹੋਰ ਹੈ। ਇੱਥੇ ਨਾ ਕੋਈ ਲਾ ਚੱਲਦਾ ਨਾ ਕੋਈ ਸਜ਼ਾ ਚੱਲਦੀ ਹੈ। ਇਸ ਜਿਹੜੀ ਇਹ ਫੀਲਡ ਹੈ ਨਾ ਜਿਹੜੀ ਇਹ ਮਾਮਲਾ ਚ ਇਹਦੇ ਆਪਣੇ ਵੱਖਰੇ ਕਾਨੂੰਨ। ਇੱਕ ਆਸ਼ਿਕ ਜਿਹੜਾ ਇੱਕ ਵਿਚਾਰਾ ਜਿਹੜਾ ਹੈ ਵੀ ਆਪਣਾ ਦੁੱਖ ਸੁਣਾ ਰਿਹਾ, ਰੋਣਾ ਰੋ ਰਿਹਾ ਇੱਕ ਵਕੀਲ ਕੋਲ ਜਾ ਕੇ। ਇਹ ਵੇਖੋ ਇਹ ਸੁਣੋ। ਵਕੀਲ ਨੇ ਤੇ ਆਪਣਾ ਨਹੀਂ ਮੈਂ ਲਾ ਬਣਵਾ ਦੇਣਾ ਇਹਦੇ ਤੇ। ਸਰ ਮੇਰੀ ਗੱਲ ਸੁਣੋ, ਤੇ ਦੇਖੋ ਨਾ ਸਾਰੇ ਕੰਮ ਉਹ ਕਹਿ ਰਹੇ ਮੈਂ ਆਪੇ ਕੀਤੇ ਨੇ। ਆਹੋ ਮੈਂ ਇੰਜ ਕੀਤਾ ਹੁਣ ਵਕੀਲ ਵਿਚਾਰੇ ਨੇ ਤੈਨੂੰ ਹੋਰ ਰੋਲੇ ਚ ਪਾ ਦੇਣਾ। ਇਹਨੂੰ ਚਾਹੀਦਾ ਆਪਣਾ ਮਾਮਲਾ ਆਪੇ ਸਮੇਟ। ਵਕੀਲ ਤੇ ਜਿੱਥੇ ਲਾ ਲੱਗ ਜਾਵੇ ਉਹਨੂੰ ਉੱਥੇ ਵੀ ਆਪਣਾ ਲਾ ਪਹਿਲੇ ਰੱਖ ਲੈਂਦਾ। ਸਰ ਦੇਖੋ ਕਿੰਨਾ ਖੂਬਸੂਰਤ ਜੁਮਲਾ ਮੈਂ ਕਿਹਾ, ਦਾਤ ਦਵੋ। ਵਾਹ 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 ਆਹਾ ਆਹਾ ਕਿ ਜਿੱਥੇ ਲਾ ਲੱਗਦਾ ਵੀ ਹੋਵੇ ਨਾ ਉੱਥੇ ਵਕੀਲ ਪਹਿਲਾਂ ਆਪਣਾ ਲਾ। ਸਾਡੇ ਨਾਲ ਸ਼ਾਹ ਜੀ ਸੰਗਤ ਕਰ ਚੁੱਕੇ ਨੇ, ਸਜਾਦ ਬੁਖਾਰੀ ਸਾਹਿਬ ਆ ਚੁੱਕੇ ਨੇ ਜੀ। ਜ਼ਰਾ ਬੋਲੋ, ਆ ਰਹੀ ਹੈ ਬਸ? ਹਾਂ ਹਾਂਜੀ ਹਾਂਜੀ ਹਾਂ ਆ ਰਹੀ ਹੈ। ਹਾਂ ਠੀਕ ਹੈ। ਉਹ ਲਾ ਦੀ ਗੱਲ ਕਰ ਰਹੇ ਨੇ ਤਾਂ ਮੈਂ ਕਹਿ ਰਿਹਾ ਸੀ ਕਿ ਵਕੀਲਾਂ ਨੇ ਸਭ ਤੋਂ ਪਹਿਲੇ ਸਾਨੂੰ ਕੁਛ ਲਾ, ਫਿਰ ਤੈਨੂੰ ਲਾ ਲੈ। ਮੈਂ ਤੇ ਕਿਹਾ ਕਿ ਉਹਨੇ ਆਪਣਾ ਲਾ ਪਹਿਲੇ ਰੱਖਣਾ। ਅੱਛਾ ਇੱਥੇ ਇੱਕ ਜਗ੍ਹਾ ਆਪਣਾ ਨਹੀਂ ਤੇ ਨੇ ਕਹੀ ਹੈ, ਉਹ ਮੇਰੀ ਜਾਨ ਕੱਢ ਲਈ ਉਹਨੇ। ਜ਼ਰਾ ਸੁਣੀ। ਹਾਏ 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 ਵਾਹ ਵਾਹ ਵਾਹ। ਇਹ ਜਿਹੜੀ ਜਗ੍ਹਾ ਉਹਨੇ ਕਹੀ ਹੈ ਨਾ ਸ਼ਾਹ ਜੀ, ਇਸ ਦੇਅਰ ਐਨੀ ਲਵ। ਮੈਂ ਕਹਿੰਦਾ ਅੱਛਾ ਤੁਸੀਂ ਨਾਲ ਕਹਿੰਦੇ ਨੇ ਮੇਰੀ ਜਾਨ ਕੱਢ ਲਈ ਤੇ ਵੀ ਸਾਨੂੰ ਤੇ ਜਗ੍ਹਾ ਬਿਲਕੁਲ ਨਹੀਂ ਪਸੰਦ ਆਈ। ਅੱਛਾ ਤੁਹਾਨੂੰ ਪਤਾ ਨਾ ਜਾਨ ਕੱਢਦਾ ਕਿਹਨੂੰ ਕਹਿੰਦੇ ਨੇ? ਮੈਨੂੰ ਪਤਾ ਹੈ ਸਾਰੇ। ਮੈਂ ਤੁਹਾਨੂੰ ਹਸਾਨੀ ਪਈ ਹਾਂ, ਹੱਸੋ। ਹਾਏ ਜਿਉਂਦੇ ਵਾਸਤੇ। ਅੱਛਾ ਸਾਰਿਆਂ ਦਾ ਕੀ ਹਾਲ ਚਾਲ ਹੈ? ਸਾਰੇ ਠੀਕ ਨੇ ਜੀ, ਸਭ ਠੀਕ ਠਾਕ ਨੇ, ਵਧੀਆ ਨੇ। ਔਰ ਸੋਨੀਆ ਨੇ ਬਲਕਿ ਤੁਹਾਨੂੰ ਵੈਲਕਮ ਕਿਹਾ ਸੀ, ਸੋਨੀਆ ਸੁਨਿਆਰੀ ਨੇ। ਥੈਂਕ ਯੂ। ਨਿਗਤ ਦਾ ਕੀ ਹਾਲ ਚਾਲ ਹੈ? ਨਿਗਤ ਬਹੁਤ ਵਧੀਆ, ਭੱਟ ਸਾਹਿਬ ਵਧੀਆ, ਆਪਣਾ ਮੇਜਰ ਸਾਹਿਬ ਬਹੁਤ ਵਧੀਆ ਨੇ, ਬਹੁਤ ਖੁਸ਼ ਨੇ ਮਾਸ਼ਾਅੱਲਾ। ਹੁਣ ਉਹਨਾਂ ਦੀ ਤਬੀਅਤ ਵੀ ਠੀਕ ਹੈ ਤੇ ਸਾਰੇ ਸੱਜਣ ਸਾਰਿਆਂ ਵਾਸਤੇ ਮੇਰੇ ਵੱਲੋਂ ਬਹੁਤ ਸਾਰੀਆਂ ਮੁਹੱਬਤਾਂ, ਬਹੁਤ ਸਾਰੀਆਂ ਨੇਕ ਖਾਹਿਸ਼ਾਤ। ਦਿਲੀ ਦੁਆਵਾਂ। ਮਲਿਕ ਅਸਲਮ ਸਾਹਿਬ ਕਲਮਾ ਚੌਕ ਵਾਲਾ, ਹੁਣੇ ਉਹਨਾਂ ਦਾ ਮੈਸੇਜ ਆ ਗਿਆ, ਉਹਨਾਂ ਨੇ ਵੀ ਜੀ ਆਇਆਂ ਕਿਹਾ ਤੁਹਾਨੂੰ। ਤੇ ਹਾਂ ਤੇ ਮੌਸਮ ਕੈਸਾ ਚੱਲ ਰਿਹਾ? ਮੌਸਮ ਕੱਲ ਦੀ ਧੁੱਪ, ਕੱਲ ਤੇ ਬੜੀ
ਕੜਾਕੇਦਾਰ ਧੁੱਪ ਸੀ, ਲੇਕਿਨ ਸ਼ਾਮ ਨੂੰ ਬੜੀ ਅੱਛੀ ਹਵਾ ਚੱਲਣੀ ਸ਼ੁਰੂ ਹੋਈ। ਅੱਜ ਹਵਾ ਵੀ ਹੈ, ਧੁੱਪ ਵੀ ਹੈ। ਬੜੀ ਦੇਰ ਬਾਅਦ ਸੂਰਜ ਦੀ ਸ਼ਕਲ ਇੰਨੀ ਬ੍ਰਾਈਟ ਵੇਖੀ, ਕਿੰਨਾ ਖੂਬਸੂਰਤ ਸੂਰਜ। ਇੱਥੇ ਤੁਸੀਂ ਸੂਰਜ ਨੂੰ ਤਰਸਦੇ ਰਹਿੰਦੇ ਹੋ? ਅੱਛਾ, ਬਸ ਸਾਡੇ ਕੋਲ ਤੇ ਅਸੀਂ ਤੇ ਬੜੇ ਖੁਸ਼ ਹਾਂ, ਸਾਨੂੰ ਤੇ ਸਾਰੀਆਂ ਚੀਜ਼ਾਂ ਧੁੱਪੀਆਂ ਨਵੀਆਂ ਔਰ ਜਿਵੇਂ ਪੂਰੀ ਆਬੋ-ਤਾਬ ਨਾਲ ਮਿਲਦੀਆਂ ਨੇ ਸਾਰੀਆਂ। ਬਿਲਕੁਲ, ਉਹ ਸੂਰਜ ਹੋਵੇ, ਉਹ ਚੰਨ ਹੋਵੇ, ਉਹ ਨਹੀਂ, ਅਸੀਂ ਤੇ ਉੱਥੇ ਚੰਨ ਨੂੰ ਤਰਸਨੇ ਆ ਨਾ, ਇੱਥੇ ਸੂਰਜ ਨੂੰ। ਹੁਣ ਚੰਨ ਉਹ ਵਾਲਾ ਨਾ ਸਮਝ ਲੈਣਾ। ਯਾਰ ਉਹ ਵਾਲਾ ਵੀ ਹੋਵੇ ਤੇ ਕੀ ਹਰਜ ਹੈ, ਕੀ ਮਾਮਲਾਤ ਨੇ, ਮਤਲਬ ਇਹ ਠੀਕ ਹੈ, ਉਹ ਹੋਣਾ ਚਾਹੀਦਾ। ਸੀਰੀਅਸ ਕਿਉਂ ਹੋ ਜਾਂਦੇ ਹੋ? ਮੈਂ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਤੇ ਮੈਂ ਬੜਾ ਇਮੋਸ਼ਨਲ ਹੋ ਜਾਂਦਾ, ਬੜਾ ਮੈਂ ਇਸ ਮਾਮਲੇ 'ਚ ਬਹੁਤ ਜ਼ਿਆਦਾ ਉਹ ਹੈ। ਮੈਂ ਤੇ ਤੁਹਾਨੂੰ ਬਸ ਜ਼ਰਾ ਸਾਰਿਆਂ ਨੂੰ ਦੇਖੋ, ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਮੈਂ ਕਾਲ ਜਦੋਂ ਕਰਨੀ ਹੈ, ਮੇਰਾ ਮਤਲਬ ਹੁੰਦਾ ਕਿ ਸਾਰਿਆਂ ਵਾਸਤੇ ਇੱਕ ਅੱਛੀ ਜੀ ਉਸ ਲਈ ਐਂਟਰਟੇਨਮੈਂਟ ਹੋਵੇ, ਸਾਰੇ ਲੋਕ ਖੁਸ਼ ਹੋਣ, ਸਾਰੇ ਸੁਣ ਕੇ ਉਹਨਾਂ ਦਾ ਅਗਰ ਗੱਲ ਸੁਣਦੇ ਪਏ ਨੇ ਤੇ ਥੋੜਾ ਅੱਛਾ ਟਾਈਮ ਸਪੈਂਡ ਹੋਵੇ। ਬਿਲਕੁਲ ਇਸੇ ਤਰ੍ਹਾਂ ਹੀ, ਔਰ ਸਾਰੇ ਬੜੇ ਮੇਰਾ ਖਿਆਲ ਹੈ ਮੈਂ ਜਗ੍ਹਾ ਔਰ ਨਿਗਤ ਨੇ ਫੌਰਨ ਰਿਸਪੌਂਸ ਕੀਤਾ ਹੈ ਔਰ ਕਿਹਾ ਜੀ ਥੈਂਕ ਯੂ ਨਾਹਿਦ। ਹਾਂ, ਤੇ ਜਿਉਂਦੇ ਰਹੋ, ਵਸਦੇ ਰਹੋ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਅੱਜ ਤੁਹਾਡੀ ਪਹਿਲੀ ਕਾਲ ਮਿਲੀ ਔਰ ਮੈਂ ਰੇਡੀਓ ਪਾਕਿਸਤਾਨ ਤੇ ਬਿਲਕੁਲ ਠੀਕ ਇੰਨੇ ਟਾਈਮ ਦਾ ਪ੍ਰੋਗਰਾਮ ਕਰਦਾ ਹੁੰਦਾ, ਤੇ ਅੱਜ ਦਾ ਪੂਰਾ ਜਿਹੜਾ ਰੇਡੀਓ ਪਾਕਿਸਤਾਨ ਟਾਈਮ ਦੇ ਮੁਤਾਬਿਕ ਅਸੀਂ ਰਲ ਕੇ ਇਕੱਠਿਆਂ ਪ੍ਰੋਗਰਾਮ ਕੀਤਾ। ਠੀਕ ਹੈ ਨਾ? ਮੈਨੂੰ ਸਮਝ ਕੋਈ ਨਹੀਂ ਆਈ ਗੱਲ ਦੀ। ਨਾ, ਇਹ ਕੁਝ ਚੀਜ਼ਾਂ ਦਾ ਨਾ ਸਮਝਣਾ ਹੀ ਚੰਗਾ ਹੁੰਦਾ। ਅੱਛਾ, ਮੈਂ ਸਿਰਫ ਨਾ ਟਾਈਮਿੰਗ ਹੈ ਰੱਖੀ। ਅੱਜ ਮੈਨੂੰ ਨਾ ਹੋਣ ਡਿਆ ਸੀ ਉਲਝਣ, ਉਹ ਹੁੰਦੀ ਪਈ ਸੀ ਕਿ ਜਿਸ ਵੇਲੇ ਰਸ਼ ਹੋ ਗਿਆ ਫਿਰ ਮੇਰੀ ਸ਼ਾਇਦ ਕਾਲ ਨਾ ਮਿਲੇ। ਔਰ ਪਤਾ ਨਹੀਂ ਚੀਜ਼ਾਂ, ਕਈ ਲੋਕੀ ਨਾ ਚੀਜ਼ਾਂ ਨੂੰ ਸਮਝ ਲੈਂਦੇ ਨੇ ਸ਼ਾਇਦ ਕੁਝ ਪਲੈਨਡ ਨੇ, ਅਦਰਵਾਈਜ਼ ਤੁਹਾਨੂੰ ਯੂ ਨੋ ਕਿ ਮੈਂ ਇਹਦੇ 'ਚ मतलब मैं कॉल मिलाई है और कॉल मिल गई, बिल्कुल मिल गई और पहली कॉल मिली है। सलामत रहो, खुश रहो, आबाद रहो। ਤੁਹਾਡਾ ਆਣਾ ਬਹੁਤ ਅੱਛਾ ਲੱਗਦਾ ਹੈ ਔਰ ਆਂਦੇ ਰਿਹਾ। थैंक यू। अल्लाह हाफिज।